ਪੀਪਲਸ ਪਾਰਟੀ ਦਾ ਟਿਕਟ ਅਪਲਾਈ ਕਰ ਰਿਹਾ। ਟਿਕਟ ਅਪਲਾਈ ਕਰਨ ਦਾ ਕਾਰਨ, ਬੁਨਿਆਦੀ ਕਾਰਨ ਦੋ ਤਿੰਨ ਨੇ। ਇੱਕ ਇਹ ਕਿ ਆਪਣੀ ਜਮਾਤ ਵੱਲੋਂ ਨਾ ਇਲੈਕਸ਼ਨ ਲੜਨ ਦਾ ਕਾਰਨ ਉਹ ਵਾਅਦੇ ਕਰਦੇ ਹਾਂ ਕਿ ਸਾਡਾ ਹਾਲੇ ਉਹ ਤਿਆਰੀ ਉਨੀ ਮੁਕੰਮਲ ਨਹੀਂ ਹੋ ਸਕੀ ਕਿ ਜਿਹਦੇ ਨਾਲ ਅਸੀਂ ਪੰਜਾਬੀ ਨੈਸ਼ਨਲਿਸਟ ਦੇ ਤੌਰ 'ਤੇ ਜਾ ਕੇ ਵੋਟ ਲੈ ਸਕੀਏ। ਸ਼ਾਇਦ ਜੇ ਇਹ 9 ਮਈ ਵਾਲੇ ਵਾਕਿਆਤ ਨਾ ਹੋਏ ਹੁੰਦੇ, ਅਦਮੇ ਅਤਮਾਦ ਵਾਲਾ ਸਿਲਸਿਲਾ ਨਾ ਹੋਇਆ ਹੁੰਦਾ ਤੇ ਕਿਸੇ ਨਵੀਂ ਜਮਾਤ ਵਾਸਤੇ, ਨਵੀਂ ਸੋਚ ਵਾਸਤੇ ਥਾਂ ਹੁੰਦੀ। ਹੁਣ ਤੁਹਾਨੂੰ ਸਾਰਿਆਂ ਨੂੰ ਪਤਾ ਹੈ, ਗਰਾਊਂਡ ਰਿਐਲਿਟੀ ਇਹ ਬਣ ਚੁੱਕੀ ਕਿ ਕੋਈ ਬੰਦਾ ਜਿਹੜਾ ਹੈ ਇਹਨਾਂ ਤਿੰਨਾਂ ਜਮਾਤਾਂ ਤੋਂ ਵੱਖ ਹੋ ਕੇ ਸੋਚ ਹੀ ਨਹੀਂ ਰਿਹਾ। ਹੁਣ ਸਵਾਲ ਇਹ ਵੇ ਕਿ ਪੀਪਲਸ ਪਾਰਟੀ ਦਾ ਹੀ ਟਿਕਟ ਕਿਉਂ, ਨੂਨ ਦਾ ਕਿਉਂ ਨਹੀਂ, ਜਾਂ PTI ਦਾ ਕਿਉਂ ਨਹੀਂ? ਉਹਦੇ ਵੀ ਦੋ ਕਾਰਨ ਨੇ। ਪਹਿਲਾ ਤਾਂ ਸਾਦਾ ਜਿਹਾ ਕਾਰਨ ਇਹ ਵੇ ਕਿ ਇਹ ਲੋਕ ਟਿਕਟ ਦਿੰਦੇ ਹੀ ਨਹੀਂ। ਨੂਨ 'ਚ ਬਿਲਕੁਲ ਥਾਂ ਨਹੀਂ, PTI 'ਚ ਬਿਲਕੁਲ ਥਾਂ ਨਹੀਂ। ਉਹਨਾਂ ਲੋਕਾਂ ਨੂੰ ਕੋਈ ਵੀ ਬੰਦਾ ਜਿਹੜਾ ਉਹ ਕਬੂਲ ਨਹੀਂ। ਸਾਡੇ ਜਿਹਾ ਮਾੜਾ ਬੰਦਾ ਜਿਹੜਾ ਕੋਈ ਖਰਬਾਂਪਤੀ ਨਾ ਹੋਵੇ ਇਹਨਾਂ ਦੇ ਹਿਸਾਬ 'ਚ, ਉਹ ਸਰਮਾਇਆਦਾਰਾਂ ਨੂੰ ਟਿਕਟ ਦਿੰਦੇ ਨੇ। ਤੁਹਾਨੂੰ ਪਤਾ ਅੱਗੇ ਵੀ ਜੰਗੀਰ ਤਰੀਨ ਤੇ ਸਾਰੇ ਜਿਹੜੇ ਨੇ ਇਲੈਕਟੇਬਲ ਹੀ ਸਨ, PTI 'ਚ ਵੀ ਜਿਹੜੇ ਛੱਡ ਗਏ ਨੇ, ਹੁਣ ਨਵੀਂ ਜਮਾਤ ਬਣਾਈ ਫਿਰਦੇ ਨੇ। ਇਸੇ ਤਰ੍ਹਾਂ ਨੂਨ ਲੀਗ ਵੀ ਜਿਹੜੀ ਉਹ ਟੋਟਲ ਇਲੈਕਟੇਬਲ ਦੀ ਜਮਾਤ ਹੈ ਅਤੇ ਸਿਵਾਏ ਪੀਪਲਸ ਪਾਰਟੀ ਦੇ ਹੋਰ ਕਿਤੇ ਥਾਂ ਨਹੀਂ ਬਣਦੀ ਸਾਡੇ ਜਿਹੇ ਲੋਕਾਂ ਦੀ। ਅੱਛਾ, ਦੂਜੀ ਗੱਲ ਪੀਪਲਸ ਪਾਰਟੀ ਨੂੰ ਤਰਜੀਹ ਦੇਣ ਦੀ ਇਸ ਨਿਰੀ ਟਿਕਟ ਨਹੀਂ। ਤੁਹਾਨੂੰ ਪਤਾ ਹੈ ਕਿ ਸਾਡੇ ਦੋ ਮੁੱਦੇ ਨੇ ਪੰਜਾਬੀਆਂ ਦੇ। ਇੱਕ ਇਹ ਵੇ ਪੰਜਾਬੀ ਜ਼ੁਬਾਨ ਦਾ ਨਫਾਜ਼, ਅਤੇ ਦੂਜਾ ਹੈ ਪੰਜਾਬੀ ਵੰਡ। ਹੁਣ ਸਾਨੂੰ ਵੰਡ ਦਾ ਤਾਂ ਪਤਾ, ਤਿੰਨੇ ਜਮਾਤਾਂ ਦਾ ਮੌਕਫ ਇੱਕੋ ਹੀ ਹੈ। ਜੇ ਤਾਂ ਨੂਨ ਲੀਗ ਵਾਲਿਆਂ ਕਿਸੇ ਵੀ ਸਤ੍ਹਾ 'ਤੇ ਚੈਲੰਜ ਕੀਤਾ ਹੁੰਦਾ ਇਸ ਵੰਡ ਨੂੰ, ਅਤੇ ਅਸੀਂ ਟਿਕਟ ਮਿਲਦਾ ਨਾ ਮਿਲਦਾ, ਕੁਛ ਹੁੰਦਾ ਨਾ ਹੁੰਦਾ, ਅਸੀਂ ਨੂਨ ਲੀਗ ਦੇ ਨਾਲ ਖਲੋਤੇ ਹੁੰਦੇ। ਸੇਮ ਹਾਲਤ PTI ਦੀ ਹੈ। ਇਹਨਾਂ 'ਚੋਂ ਕਿਸੇ ਵੀ ਮਜ਼ਾਮਤ ਨਹੀਂ ਕੀਤੀ, ਬਲਕਿ ਨੂਨ ਨੇ ਤਾਂ ਆਖਿਆ ਕਿ ਤੁਸੀਂ ਜੇ ਇੱਕ ਬਣਾ ਦਿਓ ਤਾਂ ਅਸੀਂ 3 ਟੋਟੇ ਕਰਨੇ ਆ। ਤੁਸੀਂ ਇੱਕ ਟੋਟਾ ਕਰਦੇ ਹੋ, ਅਸੀਂ 3 ਟੋਟੇ ਕਰਨੇ। ਉਹਨਾਂ ਤਾਂ ਅੱਗੇ ਵੱਧ ਕੇ ਗੱਲ ਕੀਤੀ। ਰਾਣਾ ਮੁਹੰਮਦ ਹਸਨ ਨੇ ਕਰਾਰਦਾਦ ਪੇਸ਼ ਕੀਤੀ ਸੈਨੇਟ 'ਚ, ਤੇ ਸਾਰਿਆਂ ਨੂੰ ਪਤਾ। ਤੇ ਸਾਡੇ ਜਿਹੜੇ ਪਟਵਾਰੀ ਵੀਰ ਨੇ ਉਹ ਗੱਲ ਸੋਚ ਸਮਝ ਕੇ ਕਰਿਆ ਕਰਨ। ਇਹ ਬੜਾ ਫਰਕ ਹੈ। ਦੂਜਾ ਜਿਹੜਾ ਹੈ ਜ਼ਬਾਨ ਦਾ ਮੁੱਦਾ, ਜ਼ਬਾਨ ਦੇ ਮੁੱਦੇ ਉੱਤੇ ਤੁਹਾਨੂੰ ਪਤਾ ਹੈ ਕਿ ਨੂਨ ਲੀਗ ਜ਼ਬਾਨ ਦਾ ਮੁੱਦਾ ਸੁਣਨਾ ਵੀ ਪਸੰਦ ਨਹੀਂ ਕਰਦੀ। ਇਸੇ ਤਰ੍ਹਾਂ PTI ਹੈ। ਪੀਪਲਸ ਪਾਰਟੀ ਉਹ ਵਾਹਦ ਜਮਾਤ ਹੈ ਜਿਹੜੀ ਪੰਜਾਬੀ ਜ਼ਬਾਨ ਦੇ ਨਫਾਜ਼ ਨੂੰ ਨਾ ਸਿਰਫ ਕਬੂਲ ਕਰ ਸਕਦੀ ਹੈ, ਬਲਕਿ ਇਹਦੀ ਸਪੋਰਟ ਵੀ ਕਰ ਸਕਦੀ ਹੈ। ਇਹ ਉਹ ਜਮਾਤ ਹੈ ਜਿਹਨੂੰ ਬਿਲਕੁਲ ਇਤਰਾਜ਼ ਨਹੀਂ ਹੋਏਗਾ, ਕਿਉਂਕਿ ਉਹ ਆਪ ਸਿੰਧ ਵਿੱਚ ਸਿੰਧੀ ਨਾਫਜ਼ ਕਰਕੇ ਬੈਠੇ। ਉਹ ਆਪ 18ਵੀਂ ਤਰਮੀਮ ਦੇ ਬਾਨੀ ਨੇ, ਖਾਲਕ ਨੇ। ਉਹਨਾਂ ਨੂੰ ਪਤਾ ਹੈ ਸੂਬਾਈ ਜਿਹੜੇ ਇਖਤਿਆਰਾਤ ਨੇ ਸੂਬਿਆਂ ਦੇ, ਉਹ ਕੀ ਨੇ, ਉਹ ਸੂਬਾਈ ਹਕੂਕ ਕੀ ਨੇ। ਉਹ ਇਹਨਾਂ ਚੀਜ਼ਾਂ ਦੀ ਮੁਖਾਲਫਤ ਨਹੀਂ ਕਰਦੇ। ਨੂਨ ਲੀਗ ਤੇ PTI ਬੁਨਿਆਦੀ ਤੌਰ 'ਤੇ ਮੁਤਾਲਿਆ ਪਾਕਿਸਤਾਨ ਦੀ ਬਾਕੀਆਤ ਨੇ। ਇਹਨਾਂ ਨੂੰ ਲੱਗਦਾ ਹੈ ਕਿ ਉਰਦੂ ਜੇ ਹਟ ਜਾਏਗੀ ਪੰਜਾਬ 'ਚੋਂ ਤਾਂ ਕੋਈ ਗੁਨਾਹ ਕਬੀਰਾ ਹੋ ਜਾਏਗਾ। ਜੇ ਪੰਜਾਬੀ ਗੂੰਗਾ ਪੰਜਾਬੀਆਂ ਦੀ ਜਿਹੜੀ ਮਾਂ ਬੋਲੀ ਉਹ ਗੂੰਗੀ, ਪੰਜਾਬ ਧਰਤੀ ਗੂੰਗੀ, ਜੇ ਇਹਨੂੰ ਜਿਬ ਲੱਭ ਜਾਏਗੀ ਅਤੇ ਇਹ ਜਿਹੜਾ ਹੈ ਕੋਈ ਪਾਕਿਸਤਾਨ ਨਾਲ ਗੱਦਾਰੀ ਹੋ ਜਾਏਗੀ। ਇਹ ਤਬਕਾ ਸਿਰਫ ਨੂਨ ਲੀਗ ਤੇ PTI 'ਚ ਪਾਇਆ ਜਾਂਦਾ, ਪੀਪਲਸ ਪਾਰਟੀ ਵਿੱਚ ਨਹੀਂ ਪਾਇਆ ਜਾਂਦਾ। ਲਿਹਾਜ਼ਾ ਇਸ ਵਜ੍ਹਾ ਤੋਂ ਇਹਦੀ ਸਿਲੈਕਸ਼ਨ ਅਹਿਮ ਸੀ ਕਿ ਇਹ ਇੱਕ ਮੈਰਿਟ ਹੈ ਬਹੁਤ ਵੱਡਾ। ਔਰ ਤੁਹਾਡੇ ਇਲਮ 'ਚ ਕਿ ਜਿਹੜੀ ਪੰਜਾਬ ਦੀ ਵੰਡ ਵੀ ਹੋ ਰਹੀ ਹੈ, ਉਹ ਵੀ ਜ਼ਬਾਨ ਦੇ ਨਾਫਜ਼ ਨਾ ਹੋਣ ਕਾਰਨ ਹੋ ਰਹੀ। ਮੈਂ ਦਾਅਵੇ ਨਾਲ ਕਹਿੰਦਾ, ਜੇ ਪੰਜਾਬੀ ਜ਼ਬਾਨ 47 ਤੋਂ ਪਹਿਲੇ ਨਾਫਜ਼ ਹੋਈ ਹੁੰਦੀ ਤੇ 47 ਦੀ ਵੰਡ ਵੀ ਨਹੀਂ ਸੀ ਕਰ ਸਕਣੀ। ਗੋਰੇ ਨੇ ਮਜ਼ਹਬ ਦੀ ਬੁਨਿਆਦ 'ਤੇ ਵੰਡਿਆ ਹੀ ਇਸ ਪਾਰੋਂ। ਉਹਨਾਂ ਨੂੰ 1864 'ਚ ਉਰਦੂ ਲਾਈ ਇਸ ਪਾਰੋਂ ਵੀ ਪੰਜਾਬ ਵੰਡਿਆ ਜਾ ਸਕੇ। ਅਤੇ ਉਹਨੂੰ ਜਿਹੜੇ ਕਬੂਲ ਕਰਕੇ ਬੈਠੇ ਨੇ ਸਾਮਰਾਜ ਦੀਆਂ ਪਾਲਿਸੀਆਂ ਨੂੰ, ਉਹੀ ਇਸਟੈਬਲਿਸ਼ਮੈਂਟ ਦਾ ਹਿੱਸਾ ਨੇ, ਉਹੀ ਮੋਚੀ ਨੇ, ਉਹੀ ਪੰਜਾਬ ਦੁਸ਼ਮਣ ਨੇ। ਅਤੇ ਪੀਪਲਸ ਪਾਰਟੀ 'ਚ ਇਹ ਗੱਲ ਨਹੀਂ ਹੈ। ਬਾਕੀ ਸਾਡਾ ਜਿਹੜਾ ਆਪਣਾ ਫੈਮਿਲੀ ਦਾ ਬੈਕਗਰਾਊਂਡ ਹੈ ਉਹ ਪਹਿਲੇ ਹੀ ਤੁਹਾਨੂੰ ਪਤਾ, ਉਹਦੇ ਦੱਸਣ ਦੀ ਲੋੜ ਨਹੀਂ। ਮੈਂ ਪੀਪਲਸ ਪਾਰਟੀ ਛੱਡੀ 2011 'ਚ, ਅਤੇ ਮੈਂ ਇਹ ਵੀ ਚੈਲੰਜ ਕਰਦਾ ਕਿ ਕੋਈ ਪੂਰੇ ਪਾਕਿਸਤਾਨ 'ਚੋਂ
ਕੋਈ ਇੱਕ ਕਾਰਕੁਨ, ਕੋਈ ਇੱਕ ਲੀਡਰ, ਕੋਈ ਇੱਕ ਪਾਰਲੀਮੈਂਟੇਰੀਅਨ ਪੰਜਾਬੀ ਜਿਨੇ ਨੂਨ ਲੀਗ ਦੇ ਤਰਫੋਂ ਕਰਾਰਦਾਦਾਂ ਪਾਸ ਕਰਵਾਉਣ ਤੋਂ ਬਾਅਦ, ਪੰਜਾਬ ਦੁਸ਼ਮਣ ਕਰਾਰਦਾਦਾਂ ਪਾਸ ਕਰਵਾਉਣ ਤੋਂ ਬਾਅਦ ਨੂਨ ਲੀਗ ਛੱਡੀ ਹੋਵੇ, ਕਿਸੇ ਇੱਕ ਨੇ। ਸੋਸ਼ਲ ਮੀਡੀਆ ਤੇ ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ ਤੇ ਅਮਲੀ ਤੌਰ ਤੇ ਕਿਰਦਾਰ ਵਿਖਾਉਣਾ ਬਹੁਤ ਔਖਾ ਹੈ। ਅਸੀਂ ਅਮਲੀ ਤੌਰ ਤੇ ਕਿਰਦਾਰ ਵਿਖਾਇਆ ਹੈ, ਸਾਥੋਂ ਇਹ ਵੱਧ ਕੋਈ ਵੀ ਨਹੀਂ, ਇਹ ਨੀਵੇਂ ਹੀ ਨੇ। ਇਸ ਵਾਸਤੇ ਕਿ ਅਸੀਂ ਅਮਲੀ ਤੌਰ ਤੇ ਖਲੋਤੇ ਹਾਂ, ਅਮਲੀ ਤੌਰ ਤੇ ਪਾਰਟੀ ਛੱਡੀ, ਅਮਲੀ ਤੌਰ ਤੇ ਚੀਫ ਜਸਟਿਸ ਨੂੰ ਵੀ ਦਰਖਾਸਤ ਘੱਲੀ ਏ, ਕੋਈ ਘੱਲੇ ਇੰਜ ਦੀ ਦਰਖਾਸਤ ਚੀਫ ਜਸਟਿਸ ਨੂੰ। ਤੇ ਜੋ ਅਸੀਂ ਕੀਤਾ ਉਹ ਕਰਕੇ ਵਿਖਾਣ ਤੇ ਫਿਰ ਕੋਈ ਸੋਸ਼ਲ ਮੀਡੀਆ ਤੇ ਕੀੜੇ ਕੱਢੇ ਜਾਂ ਗੱਲਾਂ ਕਰੇ। ਬਹਰਹਾਲ ਮੇਰੇ ਵਾਸਤੇ ਮੇਰੇ ਪੰਜਾਬੀ ਵੀਰ ਸਭ ਤੋਂ ਅਹਿਮ ਨੇ, ਸਭ ਤੋਂ ਕੀਮਤੀ ਨੇ, ਔਰ ਤੁਹਾਨੂੰ ਵੀਰਾਂ ਨੂੰ ਇਤਮਾਦ 'ਚ ਲੈਣਾ ਬਹੁਤ ਜ਼ਰੂਰੀ ਸੀ। ਇਹ ਬੁਨਿਆਦੀ ਵਜੂਹਾਤ ਨੇ ਜਿਨ੍ਹਾਂ ਦਾ ਮੈਂ ਜ਼ਿਕਰ ਕਰਨਾ ਚਾਹ ਰਿਹਾ ਸਾਂ। ਬਾਕੀ ਇੱਕ ਆਖਰੀ ਗੱਲ ਰਹਿ ਗਈ ਸੀ, ਉਹ ਇਹ ਵੇ ਕਿ ਜੇਤ ਪਾਰਟੀ ਇਤਮਾਦ ਕਰੇਗੀ, ਟਿਕਟ ਦੇਗੀ ਤੇ ਇਲੈਕਸ਼ਨ ਜ਼ਰੂਰ ਲੜਾਂਗਾ, ਵਰਨਾ ਆਜ਼ਾਦ ਵਾਲੀ ਸਾਡੀ ਪਸਲੀ ਨਹੀਂ। ਸੱਚੀ ਜਿਹੜੀ ਗੱਲ ਹੈ, ਤੇ ਜੇ ਪੀਪਲਸ ਪਾਰਟੀ ਦੀ ਕਿਆਦਤ ਨੇ ਇਸ ਚੀਜ਼ ਨੂੰ ਸਮਝਿਆ ਤੇ ਅਸੀਂ ਜ਼ਰੂਰ ਇਲੈਕਸ਼ਨ ਲੜਾਂਗੇ। ਉਹਨਾਂ ਟਿਕਟ ਦੇਣਾ ਪਸੰਦ ਕੀਤਾ ਤੇ ਜਿਹੜੇ ਵੀਰ ਸਹਿਮਤ ਹੋਣ ਉਹ ਜ਼ਰੂਰ ਸਪੋਰਟ ਕਰਨ ਸਾਨੂੰ, ਜਿਹੜੇ ਨਹੀਂ ਸਹਿਮਤ ਉਹ ਜੀਂਦੇ ਵਾਸਤੇ ਰਹਿਣ, ਉਹ ਵੀ ਖੁਸ਼ ਰਹਿਣ। ਰੱਬ ਰਾਖਾ।